ਅਗਰ ਅਸੀਂ ਦੇਖੀਏ ਤਾਂ ਉਹਦੇ ਵਿੱਚ ਇੱਕ 47 ਬਹੁਤ ਵੱਡਾ ਕੁਐਸਚਨ ਹੈ। 1947 ਤੇ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਤੇ ਅੱਜ ਵੀ ਹੰਝੂ ਵਗਦੇ ਮੈਂ ਦੇਖਦਾ ਹੁੰਦਾ। ਕੋਈ 35 ਤੋਂ 40 ਉਹਨਾਂ ਬਜ਼ੁਰਗਾਂ ਦੇ ਇੰਟਰਵਿਊਜ਼ ਕੀਤੇ ਹੋਣਗੇ ਜਿਨ੍ਹਾਂ ਦੀ ਅੱਖਾਂ ਦੇ ਵਿੱਚੋਂ ਮੈਨੂੰ 47 ਅੱਜ ਵੀ ਨਜ਼ਰ ਆਉਂਦਾ ਹੈ। 47 ਤੋਂ ਬਾਅਦ ਦਾ ਜਿਹੜਾ ਇੱਕ ਪੀੜ੍ਹੀ ਹੈ ਉਹ ਖੌਫ ਔਰ ਡਰ ਦੇ ਵਿੱਚ ਉਹਨਾਂ ਦੀਆਂ ਹਯਾਤੀਆਂ ਲੰਘ ਗਈਆਂ। ਉਹਨਾਂ ਨੂੰ ਨਹੀਂ ਪਤਾ, ਉਹਨਾਂ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਨਾਲ ਕੀ ਹੋਇਆ। ਉਸ ਤੋਂ ਬਾਅਦ ਦੀ ਜਿਹੜੀ ਅਗਲੀ ਨਸਲ ਆਉਂਦੀ ਹੈ ਉਹਨਾਂ ਦੇ ਵਾਸਤੇ ਇੱਕ ਨਵੀਂ ਜ਼ਿੰਦਗੀ, ਨਵਾਂ ਦੇਸ਼, ਨਵਾਂ ਸਾਰਾ ਕੁਛ ਉਹਨਾਂ ਨੂੰ ਬਣਿਆ ਬਣਾਇਆ ਮਿਲ ਗਿਆ ਸੀ। ਸੋ ਉਹ ਆਪਣੀ ਹਯਾਤੀ, ਆਪਣੇ ਸਰਵਾਈਵਲ ਦੀ ਜੰਗ ਉਹਨਾਂ ਦੀ ਹਯਾਤੀਆਂ ਦੇ ਵਿੱਚ ਸੀ। ਅਸੀਂ ਜਦੋਂ ਅਸੀਂ ਜੰਮਦੇ ਹਾਂ, ਕੋਈ 80 ਦੇ ਕਰੀਬ ਜਿਹੜੇ ਲੋਕ ਪੈਦਾ ਹੁੰਦੇ ਨੇ ਔਰ ਇਹਨਾਂ ਦੀ ਹਯਾਤੀਆਂ ਦੇ ਵਿੱਚ ਹੀ ਸੋਸ਼ਲ ਮੀਡੀਆ ਆਉਂਦਾ ਹੈ। ਇਹਨਾਂ ਨੇ ਫਿਰ ਉਹ ਪਰਖਿਆ ਕਿ 47 ਦੇ ਵਾਸਤੇ ਕੀ ਹੋਇਆ, 47 ਦੇ ਕਿਹੜੀ ਕੌਮ ਨੂੰ ਕੁਰਬਾਨ ਕੀਤਾ ਗਿਆ ਔਰ 47 ਦੇ ਵਿੱਚ ਕਤਲਾਮ ਕਿਹੜੀ ਕੌਮ ਦਾ ਹੋਇਆ, ਉਹਦੇ ਪਿੱਛੇ ਸਿਆਸਤਾਂ ਕਿਹੜੀਆਂ ਸਨ। ਲੇਕਿਨ ਅੱਜ ਵੀ ਇੱਥੋਂ ਦੇ ਅਗਰ ਲਹਿੰਦੇ ਪੰਜਾਬ ਦੀ ਅਸੀਂ ਗੱਲ ਕਰੀਏ ਤੇ ਇੱਥੋਂ ਦੀ ਜਿਹੜੀ ਨੌਜਵਾਨ ਕੁੜੀਆਂ ਔਰ ਮੁੰਡੇ ਹਨ ਉਹ 47 ਦੇ ਬਾਰੇ ਉਹਨਾਂ ਨੂੰ ਕੱਖ ਪਤਾ ਨਹੀਂ। ਉਹ ਕਹਿੰਦੇ ਨੇ ਕਿ 47 ਕੁਰਬਾਨੀ ਹੈ, ਕੁਰਬਾਨੀ ਦਿੱਤੀ ਜਿਸ ਤਰੀਕੇ ਨਾਲ ਸਟੇਟ ਨੂੰ ਫੜਾਇਆ। ਤੁਹਾਡੇ ਆਸਟ੍ਰੇਲੀਆ ਦੇ ਅੰਦਰ, ਖਾਸ ਕਰ ਚੜ੍ਹਦੇ ਪੰਜਾਬ ਦੇ ਅੰਦਰ ਤੁਸੀਂ ਇੱਕ ਲੰਬੀ ਹਯਾਤੀ ਗੁਜ਼ਾਰੀ ਹੈ, ਉੱਥੋਂ ਦੀ ਕੀ ਸੋਚ ਹੈ? ਕਿਆ 47 ਯਾਦ ਹੈ? 47 ਦੇ ਅੰਦਰ ਜੋ ਵਾਪਰਿਆ ਉਹਨੂੰ ਸਮਝਣ ਦੀ ਕੋਸ਼ਿਸ਼ ਹੋ ਰਹੀ ਹੈ? ਜੀ ਅਹਿਮਦ ਸਾਹਿਬ, ਅੱਜ ਦੀ ਜਿਹੜੀ ਪਨੀਰੀ ਆ ਉਹ ਉੱਥੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਜਿਹੜਾ ਉਹਨਾਂ ਨੂੰ 47 ਦਾ ਸੰਤਾਪ ਭੋਗਿਆ ਸੀਗਾ, ਜਿਹੜਾ ਦੁੱਖ ਭੋਗਿਆ ਲੋਕਾਂ ਨੇ, ਉਹਨਾਂ ਨੂੰ ਉਹਦੇ ਬਾਰੇ ਬਹੁਤ ਜ਼ਿਆਦਾ ਨਹੀਂ ਪਤਾ। ਉਹਨਾਂ ਨੂੰ ਸਿਰਫ ਇੰਨਾ ਪਤਾ ਹੈ ਵੀ ਦੋ ਮੁਲਕ ਜਿਹੜੇ ਆ ਉਹ ਆਜ਼ਾਦ ਹੋ ਗਏ ਸਨ। ਇੱਕ ਜਿਹੜਾ ਦੇਸ਼ ਆ ਉਹ ਮੁਸਲਮਾਨਾਂ ਨੇ ਲੈ ਲਿਆ ਤੇ ਦੂਸਰੇ ਦੇਸ਼ ਦੇ ਵਿੱਚ ਹਿੰਦੂ ਤੇ ਜਿਹੜੇ ਸਿੱਖ ਉਹ ਆ ਗਏ। ਉਹ ਜਿਹੜਾ ਕਤਲੇਆਮ ਸ਼ਾਇਦ ਉਸੇ ਬੱਚੇ ਨੂੰ ਪਤਾ ਹੈ ਜਿਹੜਾ ਪੜ੍ਹਦਾ ਹੈ, ਘੁੱਖ ਕੱਢਦਾ ਹੈ, ਪੜਤਾਲ ਕਰਦਾ ਹੈ ਵੀ ਦੋ ਮੁਲਕ ਬਣਾਉਣ ਦੀ ਲੋੜ ਕਿਉਂ ਪਈ। ਕੀ ਅਜਿਹਾ ਸੀਗਾ ਕਿ ਸਦੀਆਂ ਤੋਂ ਵਸਦਾ ਹੋਇਆ ਇੱਕ ਮੁਲਕ ਜਿਹਨੂੰ ਦੋ ਹਿੱਸਿਆਂ ਵਿੱਚ ਵੰਡਣਾ ਪੈ ਗਿਆ, ਇਹੋ ਜਿਹੀ ਕਿਹੜੀ ਗੱਲ ਹੋਈ? ਤੇ ਜੇ ਆਪਾਂ ਗੱਲ ਕਰੀਏ ਉਹਨਾਂ ਸਮਿਆਂ ਦੀ, ਜਦੋਂ 47 ਦੇ ਵਿੱਚ ਇਹ ਕਹਿਰ ਵਾਪਦਾ ਆ, ਜਿਹੜੇ ਜ਼ਖਮ ਲੋਕਾਂ ਨੇ ਉਸ ਟਾਈਮ ਤੇ ਆਪਣੇ ਪਿੰਡਿਆਂ ਤੇ ਹੰਡਾਏ ਨੇ, ਉਹ ਜ਼ਖਮ ਜਿਹੜੇ ਅੱਜ ਵੀ ਰਿਸਦੇ ਨੇ ਤੇ ਅੱਜ ਵੀ ਉਂਝ ਹੀ ਹਰੇ ਨੇ। ਕਿਉਂਕਿ ਆਲਣਾ ਛੱਡਣਾ ਪੈ ਜਾਵੇ ਜਦੋਂ ਕਿਸੇ ਨੂੰ ਬਹੁਤ ਔਖਾ ਹੁੰਦਾ ਹੈ, ਤੇ ਆਲਣੇ ਵੀ ਛੱਡੇ ਲੋਕਾਂ ਨੇ। ਆਲਣਿਆਂ ਦੇ ਨਾਲ ਨਾਲ ਜਿਹੜਾ ਉਹਨਾਂ ਨੇ ਸੰਤਾਪ ਹੰਡਾਇਆ ਆ, ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਪੱਤਾਂ ਰੁਲੀਆਂ, ਜਿਹੜੀਆਂ ਇੱਕ ਸਾਡੀ ਸਾਂਝੀ ਵਾਲਤਾ ਸੀਗੀ। ਧੀਆਂ ਭੈਣਾਂ ਨੂੰ ਸਾਂਝੀਆਂ ਸਮਝਿਆ ਜਾਂਦਾ ਸੀ। ਫਿਰ ਸਾਨੂੰ ਆਪਣੀ ਜ਼ਿੰਦਗੀਆਂ ਦੀਆਂ ਕਮਾਈਆਂ, ਦਾਦਿਆਂ ਪੜਦਾਦਿਆਂ ਦੀਆਂ ਜਿਹੜੀਆਂ ਚੀਜ਼ਾਂ, ਜਿਹੜੀਆਂ ਉਹਨਾਂ ਨੇ ਖੂਨ ਪਸੀਨਾ ਜਿਹੜਾ ਇੱਕ ਕਰਕੇ, ਉਹਨਾਂ ਨੇ ਮਿਹਨਤਾਂ ਕਰ ਕਰਕੇ, ਮੁਸ਼ੱਕਤਾਂ ਕਰ ਕਰਕੇ ਜ਼ਮੀਨਾਂ ਜਾਇਦਾਦਾਂ ਬਣਾਈਆਂ ਸੀ। ਤੇ ਤੁਹਾਨੂੰ ਕੋਈ ਰਾਤੋਂ ਰਾਤ ਕਹਿ ਦੇਵੇ ਵੀ ਇਹ ਛੱਡ ਕੇ ਨਿਕਲ ਜਾਓ, ਤੇ ਉਹ ਸੋਚ ਕੇ ਲੂ ਕੰਢੇ ਖੜੇ ਹੁੰਦੇ ਨੇ ਵੀ ਕਿੰਨਾ ਵੱਡਾ ਜ਼ਰਫ ਹੋਵੇਗਾ ਉਹਨਾਂ ਲੋਕਾਂ ਦਾ। ਜਾਂ ਉਹ ਡਰ ਸੀਗਾ ਜਾਂ ਜ਼ਰਫ ਸੀਗਾ। ਸਰਕਾਰਾਂ ਦੀਆਂ ਚਾਲਾਂ ਦੇ ਅੱਗੇ ਉਹ ਲੋਕ ਜਿਹੜੇ ਆ ਉਹ ਕੁਝ ਨਹੀਂ ਕਰ ਸਕੇ ਤੇ ਉਹਨਾਂ ਨੂੰ ਆਪਣੇ ਆਲਣੇ ਜਿਹੜੇ ਛੱਡ ਕੇ ਉੱਥੋਂ ਜਾਣਾ ਪਿਆ। ਕਿਸੇ ਬਜ਼ੁਰਗ ਦੀ ਮੈਂ ਵੀ ਜਿਹੜੀ ਇੰਟਰਵਿਊ ਸੁਣ ਰਹੀ ਸੀ, ਉਹ ਕਹਿੰਦੇ ਸਾਨੂੰ ਲੱਗਿਆ ਵੀ ਐਵੇਂ ਰੌਲਾ ਹੀ ਆ, ਤੇ ਅਸੀਂ ਜਿੰਦਾ ਮਾਰ ਕੇ ਚੱਲ ਗਏ ਸੀ ਵੀ ਜਦੋਂ ਠੰਡਾ ਹੋ ਗਿਆ ਸੀ ਵਾਪਸ ਆ ਜਾਣਾ ਆਪਣੇ ਘਰ ਨੂੰ। ਵੀ ਬਹੁਤ ਸਾਰੇ ਲੋਕ ਏਦਾਂ ਵੀ ਉਜੜੇ ਸੀਗੇ ਵੀ ਉਹਨਾਂ ਨੂੰ ਏਦਾਂ ਸੀਗਾ ਵੀ ਥੋੜੀ ਦੇਰ ਬਾਅਦ ਠੰਡਾ ਹੋ ਜਾਏਗਾ ਤੇ ਅਸੀਂ ਆਪਣੇ ਜਿਹੜੇ ਆ ਘਰਾਂ ਨੂੰ ਪਰਤਾਵਾਂਗੇ, ਜੋ ਕਿ ਕਦੀ ਵੀ ਨਹੀਂ ਹੋਇਆ। ਤੇ ਜੇ ਮੈਂ ਚੜ੍ਹਦੇ ਪੰਜਾਬ ਦੀ ਗੱਲ ਕਰਾਂ, ਜੇ ਚੜ੍ਹਦਾ ਪੰਜਾਬ 47 ਚੋਂ ਜੇ ਉੱਭਰ ਹੀ ਰਿਹਾ ਸੀਗਾ ਉਹਨਾਂ ਸੱਟਾਂ ਤੋਂ, ਉਹਨਾਂ ਦੁੱਖਾਂ ਤੋਂ, ਤੇ ਇੱਕ ਜਿਹੜਾ 84 ਦਾ ਦੁਖਾਂਤ, ਇੱਕ ਕਹਿਰ ਜਿਹੜਾ ਉਹਨਾਂ ਪੰਜਾਬੀਆਂ ਤੇ ਹੋਰ ਵਾਪਰ ਗਿਆ, ਤੇ ਫਿਰ ਅਗਲੇ 30 ਸਾਲ ਜਿਹੜੀ ਪੰਜਾਬੀਆਂ ਨੂੰ ਫਿਰ ਸੁਰਤ ਨਹੀਂ ਆਈ ਵੀ ਸਾਡੇ ਨਾਲ ਬਣ ਕੀ ਗਿਆ। ਹੁਣ ਦੀ ਜਿਹੜੀ ਪੀੜ੍ਹੀ ਹੈ ਉਹ ਬਹੁਤ ਰਿਸਰਚ ਕਰ ਰਹੀ ਆ ਇਹਨਾਂ ਗੱਲਾਂ ਤੇ ਵੀ 47 ਕਿਉਂ ਵਾਪਰੀ ਸਾਡੇ ਨਾਲ। ਜਦੋਂ ਰਿਸਰਚ ਕਰਦੇ ਨੇ ਫਿਰ ਪਤਾ ਹੀ ਹੈ ਵੀ ਸਰਕਾਰਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਵੀ ਲੋਕ ਤਾਂ ਉਸ ਵਕਤ ਵੀ ਨਹੀਂ ਸੀ ਚਾਹੁੰਦੇ ਸਾਨੂੰ ਅੱਡੋ ਅੱਡ ਕੀਤਾ ਜਾਵੇ। ਸਾਰਾ ਭਾਈਚਾਰਾ ਖੁਸ਼ ਸੀਗਾ। ਉਹ ਸਰਕਾਰਾਂ ਦੀਆਂ ਆਪਣੀਆਂ ਕੁਰਸੀਆਂ ਜਿਹੜੀਆਂ ਸਾਂਭਣ ਦੀ ਜਿਹੜੀ ਚਾਲ ਸੀ ਉਹ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਲੈ ਗਈ। ਤੇ ਹੁਣ ਜਿਹੜੀ ਪੀੜ੍ਹੀ, ਅਗਲੀਆਂ ਪੀੜ੍ਹੀਆਂ ਦੇ ਵਿੱਚ ਮੈਂ ਵੇਖਦੀ ਹਾਂ ਵੀ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਪੜ੍ਹ ਰਹੇ ਨੇ, ਰਿਸਰਚ ਕਰ ਰਹੇ ਨੇ, ਤੇ ਉਹਦੇ ਨਾਲ ਬਹੁਤ ਸਾਰੇ ਏਦਾਂ ਦੇ ਵੀ ਨੇ ਜਿਨ੍ਹਾਂ ਨੂੰ ਕੋਈ ਇੰਨਾ ਖਾਸ ਫਰਕ ਨਹੀਂ ਲੈਣਾ ਦੇਣਾ ਨਹੀਂ। ਦੋ ਮੁਲਕ ਬਣ ਗਏ ਨੇ ਤੇ ਆਪਣੀ ਆਜ਼ਾਦੀ ਮਿਲ ਰਹੀ ਹੈ ਤੇ ਉਹ ਖੁਸ਼ ਨੇ। ਮੇਰੇ ਇੱਕ ਚਾਚਾ ਜੀ ਹੈ ਗੁਰਜੀਤ ਸਿੰਘ, ਜਿਹੜੇ ਅੱਜ ਕੱਲ੍ਹ ਮੋਹਾਲੀ ਦੇ ਵਿੱਚ ਰਹਿ ਰਹੇ ਨੇ, ਤੇ ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ। ਉਹ ਹਮੇਸ਼ਾ ਕਹਿੰਦੇ ਹੁੰਦੇ ਨੇ ਕਿ ਪੁੱਤਰ ਰਜ਼ਾ, ਅਸੀਂ ਖੱਗੇ ਹੋਏ ਉਹ ਦਰਖਤ ਹਾਂ ਜਿਨ੍ਹਾਂ ਨੂੰ ਅੱਜ ਤੱਕ ਆਪਣੀ ਜ਼ਮੀਨ ਨਹੀਂ ਮਿਲ ਸਕੀ। ਸੋ ਇਹ ਜਿਹੜੇ ਘਰ ਤੋਂ ਕਿਸੇ ਦਾ ਘਰ ਖੋਹ ਲੈਣਾ, ਇਸ ਤੋਂ ਵੱਡਾ ਜ਼ੁਲਮ ਸ਼ਾਇਦ ਹੀ ਦੁਨੀਆ ਦੇ ਵਿੱਚ ਕਿਸੇ ਹੋਵੇ। ਔਰ ਫਿਰ ਘਰ ਖੋਹ ਕੇ ਅੱਗੇ ਦਾ ਕੋਈ ਪਤਾ ਨਹੀਂ ਕਿ ਅਸੀਂ ਕਿੱਥੇ ਜਾਣਾ ਹੈ। ਜੋ ਉਸ ਨਸਲ ਨੇ ਭੁਗਤਿਆ, ਜੋ ਉਸ ਨਸਲ ਨੇ ਵਾਪਰਿਆ,
ਇਹ ਤੇ ਅੱਜ ਅਸੀਂ ਸੋਚੀਏ ਤੇ ਲੂ ਕੰਡੇ ਹੋ ਜਾਂਦੇ ਨੇ। ਔਰ ਅੱਜ ਅਸੀਂ ਜਦੋਂ ਇਨਸਾਨੀ ਆਜ਼ਾਦੀਆਂ ਦੀ ਗੱਲ ਕਰਦੇ ਹਾਂ, ਇਨਸਾਨੀ ਹੱਕਾਂ ਦੀ ਗੱਲ ਕਰਦੇ ਹਾਂ, ਤੇ ਉਸ ਵੇਲੇ ਸ਼ਾਇਦ ਕਰੋੜਾਂ ਪੰਜਾਬੀਆਂ ਦੇ ਹੱਕ ਕਿੱਥੇ ਗਏ ਸਨ, ਔਰ ਉਹਨਾਂ ਦੇ ਇਨਸਾਨੀ ਹੱਕਾਂ ਦੀ ਜਿਹੜੀ ਵਾਇਲੇਸ਼ਨ ਕੀਤੀ ਗਈ ਸੀ ਉਹਦਾ ਜ਼ਿੰਮੇਵਾਰ ਕੌਣ ਹੈ, ਇਹ ਤੇ ਅਸੀਂ ਡਰ ਔਰ ਖੌਫ ਦੀ ਵਜ੍ਹਾ ਤੋਂ ਅਸੀਂ ਲੱਭਿਆ ਹੀ ਨਹੀਂ। ਸੋ ਇਹ ਲੱਭਣਾ ਚਾਹੀਦਾ ਹੈ ਕਿ ਉਸ ਵੇਲੇ ਦੀਆਂ ਸਿਆਸਤਾਂ ਨੇ ਕੀ ਖੇਡਾਂ ਖੇਡੀਆਂ ਤਾਂ ਜੇ ਕੋਈ ਹੋਰ 47 ਨਾ ਵਾਪਰੇ। ਫਿਰ ਚੜ੍ਹਦੇ ਪੰਜਾਬ ਦੇ ਪੰਜਾਬੀ ਉਹ ਅਗਲਾ ਜਿਹੜਾ 88 ਉਹਨਾਂ ਤੇ ਵਾਪਰਦਾ ਹੈ ਉਹ 47 ਤੋਂ ਵੀ ਵੱਧ ਕੇ ਸੀ, ਜਾਂ 47 88 ਤੋਂ ਵੱਧ ਕੇ ਤਕਰੀਬਨ ਮਿਲਦੀਆਂ ਜੁਲਦੀਆਂ ਚੀਜ਼ਾਂ ਸਨ। ਸੋ ਅਸੀਂ ਵੇਖੀਏ ਤੇ ਇਹ ਸਾਰਾ ਜਿਹੜਾ ਕਹਿਰ ਹੈ ਇਹ ਆਂਦਾ ਪੰਜਾਬੀਆਂ ਤੇ ਹੀ ਹੈ। ਔਰ ਪੰਜਾਬੀਆਂ ਦੇ ਸ਼ਾਇਦ ਉਹਨਾਂ ਦੀ ਪੰਜਾਬੀਆਂ ਦੀ ਇੱਕ ਜਿਹੜੀ ਹਿਸਟਰੀ ਸੀ, ਅਗਰ ਅਸੀਂ ਪਿਛਲੇ ਕੋਈ 500-700 ਸਾਲ ਦੀ ਲਵੀਏ, 1000 ਸਾਲ ਦੀ ਲਵੀਏ, ਤੇ ਉਹਨਾਂ ਦੀ ਖੁਸ਼ਹਾਲੀ ਹੀ ਦੁਨੀਆ ਵਾਸਤੇ, ਅੱਜ ਦੀ ਦੁਨੀਆ ਦੀ ਖੁਸ਼ਹਾਲੀ ਉਹਨਾਂ ਵਾਸਤੇ ਇੱਕ ਬਿਹਤਰ ਚੀਜ਼ ਇੱਕ ਸਾਬਿਤ ਹੁੰਦੀ ਹੈ। ਅਸੀਂ ਅਗਰ ਕਹਿ ਸਕੀਏ ਤਾਂ ਉਹਨਾਂ ਵਾਸਤੇ ਗਨੀਮਤ ਜਿਹੜਾ ਕੁਰਦੂ ਦਾ ਲਫ਼ਜ਼ ਹੈ ਉਹ ਉਹਨਾਂ ਵਾਸਤੇ ਸਾਬਿਤ ਹੁੰਦੀ ਹੈ। ਲੇਕਿਨ ਪੰਜਾਬੀਆਂ ਦੀ ਖੁਸ਼ਹਾਲੀ ਹੀ ਪੰਜਾਬੀਆਂ ਵਾਸਤੇ ਮੁਸੀਬਤ ਬਣੀ। ਇਹ ਆਉਣ ਵਾਲੀ ਪੰਜਾਬੀ ਪੀੜ੍ਹੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਪਣੀ ਖੁਸ਼ਹਾਲੀਆਂ ਤੇ ਆਪਣੇ ਆਸੇ ਪਾਸੇ ਦੀਆਂ ਸਿਆਸਤਾਂ ਤੇ ਉਹਦੇ ਤੇ ਵੀ ਨਜ਼ਰ ਰੱਖੀ ਜਾਵੇ। ਕੀ ਖੋਇਆ 47 ਦੇ ਵਿੱਚ? ਤੁਹਾਡਾ ਜ਼ਾਤੀ ਕੀ ਰਾਏ ਹੈ ਕਿ ਅਗਰ 47 ਨਾ ਵਾਪਰਦੀ, ਪੰਜਾਬ ਇੱਕ ਰਹਿੰਦਾ, ਤੇ ਅੱਜ ਪੰਜਾਬ ਦੁਨੀਆ ਦੇ ਸਾਹਮਣੇ ਕਿਸ ਤਰ੍ਹਾਂ ਦੀ ਸ਼ਕਲ ਲੈ ਕੇ ਬੈਠਿਆ ਹੁੰਦਾ? ਜੇ 47 ਨਾ ਵਾਪਰਦੀ, ਇਸ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹੂੰਗੀ ਕਿ 47 ਨੂੰ ਵਾਪਰਾਇਆ ਹੀ ਕਿਉਂ ਗਿਆ? 47 ਦੇ ਵਿੱਚ ਵੰਡ ਪੰਜਾਬੀਆਂ ਦੀ ਹੀ ਕਿਉਂ ਕੀਤੀ ਗਈ? ਬਹੁਤ ਸਾਰੇ ਹੋਰ ਰਾਜਾਂ ਦੀਆਂ ਹੱਦਾਂ ਵੀ ਤੇ ਭਾਰਤ ਪਾਕਿਸਤਾਨ ਦੇ ਬਹੁਤ ਸਾਰੇ ਹੋਰ ਰਾਜਾਂ ਦੀਆਂ ਹੱਦਾਂ ਵੀ ਤਾਂ ਸਾਂਝੀਆਂ ਸਨ, ਫਿਰ ਪੰਜਾਬ ਨੂੰ ਹੀ ਕਿਉਂ ਵੰਡਿਆ ਗਿਆ? ਉਹਦੀ ਜਿਹੜੀ, ਜੋ ਮੈਂ ਸਮਝਦੀ ਹਾਂ, ਜੋ ਮੈਂ ਪੜ੍ਹਿਆ, ਜੋ ਮੈਂ ਸਮਝਿਆ, ਪੰਜਾਬੀਆਂ ਦੀ ਬਹਾਦਰੀ, ਜਿਹੜਾ ਇਹਨਾਂ ਦੇ ਖੂਨ ਦੇ ਵਿੱਚ ਜੋਸ਼, ਜਿਹੜੀ ਮਿਹਨਤ ਤੇ ਜਿਹੜੀ ਖੁਸ਼ਹਾਲੀ ਸੀ, ਉਹ ਹੀ ਇਹਨਾਂ ਨੂੰ ਲੈ ਬੈਠੀ। ਕਿਉਂਕਿ ਕਿਤੇ ਨਾ ਕਿਤੇ ਉਸ ਸਮੇਂ ਦੀਆਂ ਸਰਕਾਰਾਂ ਨੂੰ ਵੀ ਪਤਾ ਸੀਗਾ ਜੇ ਇਹ ਇਕੱਠੇ ਰਹਿ ਗਏ ਤੇ ਇਹ ਸਾਡੇ ਤੇ ਭਾਰੀ ਪੈ ਜਾਣਗੇ। ਫਿਰ ਉਹੀ ਕੁਰਸੀ ਦਾ ਡਰ, ਆਪਣੀਆਂ ਕੁਰਸੀਆਂ ਬਚਾਉਣ ਦੀ ਖਾਤਰ ਉਹਨਾਂ ਨੇ ਪੰਜਾਬ ਨੂੰ ਵੰਡਿਆ, ਪੰਜਾਬ ਨੂੰ ਵੰਡ ਦਿੱਤਾ। ਪੰਜਾਬ ਨੂੰ ਵੰਡਣ ਦੇ ਨਾਲ ਦੇਖੋ ਸਾਡੀ ਸੱਭਿਆਚਾਰ, ਸਾਡਾ ਵਿਰਾਸਤ ਸਭ ਵੰਡਿਆ ਗਿਆ। ਅਸੀਂ ਬਿਲਕੁਲ ਜਿਹੜੇ ਜੜ੍ਹਾਂ ਤੋਂ ਹੌਲੇ ਹੋ ਗਏ, ਸਾਨੂੰ ਕਈ ਸਾਲ ਲੱਗ ਗਏ ਦੁਬਾਰਾ ਆਪਣੀਆਂ ਜੜ੍ਹਾਂ ਜੋੜਨ ਦੇ ਵਿੱਚ, ਤੇ ਅੱਜ ਵੀ ਸ਼ਾਇਦ ਅਸੀਂ ਉਸ ਤਰ੍ਹਾਂ ਜੜ੍ਹਾਂ ਜੋੜ ਨਹੀਂ ਪਾਏ। ਅੱਜ ਵੀ ਅਸੀਂ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਦੇ ਹਾਂ, ਆਪਣੇ ਆਪ ਨੂੰ ਉਖੜੇ ਹੋਏ ਮਹਿਸੂਸ ਅਸੀਂ ਜਿਹੜਾ ਅਜੇ ਵੀ ਕਰਦੇ ਹਾਂ। 47 ਦੇ ਵਿੱਚ ਅਸੀਂ ਕੀ ਗਵਾਇਆ? ਮੈਨੂੰ ਲੱਗਦਾ ਅਸੀਂ ਸਾਰਾ ਕੁਝ ਹੀ ਗਵਾਇਆ। ਅਸੀਂ ਆਪਣੀ ਵਿਰਾਸਤ ਗਵਾਈ, ਸਾਡੀ ਬੋਲੀ ਦੇ ਨਾਲ ਜਿਹੜਾ ਆ, ਸਾਡੀ ਬੋਲੀ ਨੂੰ ਦੋ ਫਾੜ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ, ਪੂਰੀ ਤਰ੍ਹਾਂ ਸਾਨੂੰ ਮਟਾਉਣ ਦੀ ਜਿਹੜੀ ਕੋਸ਼ਿਸ਼ ਸੀਗੀ। ਸਾਡੀਆਂ ਪੱਤਾਂ ਰੁਲੀਆਂ, ਸਾਡੀਆਂ ਪੱਗਾਂ ਰੁਲੀਆਂ, ਤੇ ਸਾਡੀਆਂ ਜਗੀਰਾਂ ਜ਼ਮੀਨਾਂ ਜੋ ਸੀ ਖੂਨ ਪਸੀਨੇ ਨਾਲ, ਮੈਂ ਅੱਗੇ ਵੀ ਗੱਲ ਕੀਤੀ, ਬਣਾਈ, ਚਲੋ ਉਹ ਤਾਂ ਗਈਆਂ ਹੀ ਗਈਆਂ। ਸਾਡਾ ਆਪਸੀ ਪਿਆਰ ਟੁੱਟਿਆ। ਸਾਡੇ ਜਿਹੜੇ ਧਾਰਮਿਕ ਸਥਾਨ ਨੇ, ਅਸੀਂ ਤਰਸਦੇ ਹਾਂ ਨਨਕਾਣੇ ਕਦ ਜਾਈਏ, ਸਾਨੂੰ ਦਰਸ਼ਨ ਹੋਣ। ਲਹਿੰਦੇ ਵਾਲੇ ਤਰਸਦੇ ਨੇ, ਅਸੀਂ ਅਜਮੇਰ ਸ਼ਰੀਫ ਕਦ ਜਾਈਏ। ਇੱਕ ਜਿਹੜੀ ਪਤਲੀ ਜੀ ਤਾਰ ਨੇ ਸਾਡੇ ਵਿੱਚ, ਦੂਰੀਆਂ ਪਾਉਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ, ਪਰ ਜਦੋਂ ਮੈਂ ਹੁਣ ਪ੍ਰੋਗਰਾਮ ਦੇਖਦੀ ਹਾਂ, ਜਿੱਦਾਂ ਮੈਂ ਤੁਹਾਡੇ ਨਾਲ, ਤੁਸੀਂ ਮੈਨੂੰ ਇੰਟਰਵਿਊ ਵਿੱਚ ਸੱਦਿਆ, ਜਾਂ ਮੈਂ ਅੰਤਰਰਾਸ਼ਟਰੀ ਲੈਵਲ ਤੇ ਜਿਹੜੇ ਕਵੀ ਦਰਬਾਰ, ਜਿਹੜੇ ਕਵੀ ਸੰਮੇਲਨ ਹੁੰਦੇ ਨੇ, ਜਦੋਂ ਮੈਂ ਵੇਖਦੀ ਹਾਂ ਵੀ ਇਹ ਚੜ੍ਹਦੇ ਲਹਿੰਦੇ ਵਾਲੇ ਇਕੱਠੇ ਨੇ, ਇਹਨਾਂ ਦਾ ਪਿਆਰ ਅੱਜ ਵੀ ਉਹੀ ਉਦਾਂ ਹੀ ਬਰਕਰਾਰ ਹੈ, ਤੇ ਫਿਰ ਮੈਨੂੰ ਉਹ ਜਿਹੜੀ ਕੰਡਿਆਲੀ ਤਾਰ ਹੈ ਉਹ ਸਿਰਫ ਸਰੀਰਾਂ ਨੂੰ ਅੱਡ ਕਰਨ ਵਾਸਤੇ ਭਾਵੇਂ ਲਾ ਦਿੱਤੀ ਹੈ, ਰੂਹਾਂ ਤੇ ਅੱਜ ਵੀ ਇੱਕ ਦੂਜੇ ਦੇ ਵਿੱਚ ਵੱਸਦੀਆਂ ਨੇ ਤੇ ਇੱਕ ਦੂਜੇ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ। ਮੈਂ ਹੋਪਫੁਲੀ ਮੈਚ ਦਾ ਤੁਹਾਡੇ ਸਵਾਲ ਦਾ ਜਵਾਬ ਜਿਹੜਾ ਦੇਣ ਵਿੱਚ ਕਾਮਯਾਬ ਹੋਈ ਹਾਂ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਅਗਰ ਅਸੀਂ ਪੰਜਾਬ ਨੂੰ ਦੇਖੀਏ ਤੇ ਗੋਰੇ ਤੋਂ ਪਹਿਲੇ ਦਾ ਜਿਹੜਾ ਪੰਜਾਬ ਹੈ, ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਦੇਖੀਏ, ਤਾਂ ਉਸ ਵੇਲੇ ਦਾ ਲਿਟਰੇਸੀ ਰੇਟ ਦੇਖੀਏ, ਉਸ ਵੇਲੇ ਦੀ ਇਕਨੋਮਿਕ ਪੋਜੀਸ਼ਨ ਦੇਖੀਏ, ਉਸ ਵੇਲੇ ਦੀ ਡਿਫੈਂਸ ਪਾਲਿਸੀ ਦੇਖੀਏ, ਤੇ ਜਿਹੜੇ ਅੱਜ ਦੀ ਸੁਪਰ ਪਾਵਰਸ ਬਣੀਆਂ ਹੋਈਆਂ ਹਨ, ਪੰਜਾਬ ਉਹਨਾਂ ਦੇ ਨੇੜੇ ਸੀ ਜਾਂ ਉਹਨਾਂ ਤੋਂ ਉੱਪਰ ਸੀ। ਮਤਲਬ ਉਸ ਵੇਲੇ ਦਾ ਅਸੀਂ ਪਾਉਂਡ ਦੇਖੀਏ ਤੇ ਪਾਉਂਡ ਜਿਹੜਾ ਇੱਥੋਂ ਦਾ ਪੰਜਾਬ ਦਾ ਰੁਪਇਆ ਸੀ, ਉਸ ਜਾਂ ਪੰਜਾਬ ਦੀ ਜੋ ਵੀ ਕਰੰਸੀ ਸੀ, ਉਸ ਤੋਂ ਉਹਦੀ ਵੈਲਿਊ, ਉਹਦੀ ਘੱਟ ਸੀ। ਪੰਜਾਬ ਦਾ ਲਿਟਰੇਸੀ ਰੇਟ ਉਸ ਵੇਲੇ ਅਗਰ ਅਸੀਂ ਦੇਖਦੇ ਹਾਂ ਤੇ 80+ ਸੀ। ਸੋ ਖੇਡਾਂ ਤੇ ਹੋਈਆਂ ਉਸ ਵੇਲੇ ਤੇ ਜਿਹੜੇ ਗੋਰੇ ਦੇ ਆਉਣ ਤੋਂ ਬਾਅਦ ਇੱਥੇ 1857 ਦੇ ਵਿੱਚ ਇੱਥੇ ਰਾਏ ਮੁਹੰਮਦ ਖਾਂ ਖਰਰ ਔਰ ਬਾਕੀ ਕਬੀਲੇ ਉਹਨਾਂ ਰੈਜ਼ਿਸਟੈਂਸ ਦਿੰਦੇ ਨੇ। ਫਿਰ ਉਸ ਤੋਂ ਬਾਅਦ ਨਾਲ ਗਦਰੀ ਮੂਵਮੈਂਟ ਜਿਹੜੀ ਚੱਲਦੀ, ਸਾਡੇ ਗਦਰੀ ਬਾਬੇ ਜਿਹੜੇ ਹਨ, ਉਸ ਤੋਂ ਬਾਅਦ ਜਿਹੜੇ ਭਗਤ ਸਿੰਘ ਔਰ ਸਾਰੇ ਜਿਹੜੇ ਨੌਜਵਾਨ ਪੰਜਾਬੀ ਨੌਜਵਾਨ ਹਨ ਜੋ ਉਹਨਾਂ ਨੇ ਰੈਜ਼ਿਸਟੈਂਸ ਦਿੱਤੀ, ਸ਼ਾਇਦ ਉਸ ਰੈਜ਼ਿਸਟੈਂਸ ਦੀ ਸਜ਼ਾ ਸੀ ਜੋ ਪੰਜਾਬੀਆਂ ਨੂੰ ਦਿੱਤੀ ਗਈ। ਕੀ ਵੇਖਦੇ ਹੋ ਇਹਨਾਂ ਟੁਕੜੀਆਂ ਦੇ ਵਿੱਚ ਵੰਡੇ ਪੰਜਾਬੀਆਂ ਨੂੰ?
ਕਿ ਕਿਆ ਇਹਨਾਂ ਦੀ ਸੋਚ ਕਿਤੇ ਕੋਈ ਇੱਕ ਹੋ ਪਾਏਗੀ। ਬੇਸ਼ੱਕ ਉਹ ਇੰਡੀਆ ਦੇ ਵਿੱਚ ਬੈਠੇ ਨੇ, ਬੇਸ਼ੱਕ ਪਾਕਿਸਤਾਨ ਦੇ ਵਿੱਚ ਬੈਠੇ ਨੇ, ਤੁਸੀਂ ਆਸਟ੍ਰੇਲੀਆ 'ਚ ਬੈਠੇ ਹੋ, ਕੋਈ ਕੈਨੇਡਾ ਦੇ ਵਿੱਚ ਬੈਠਾ ਹੈ, ਲੇਕਿਨ ਜਿਵੇਂ ਇੱਕ ਘਰ ਦੇ ਲੋਕਾਂ ਦੀ ਸੋਚ ਹੁੰਦੀ ਹੈ, ਭਲੇ ਉਹ ਜਿੱਥੇ ਵੀ ਬੈਠੇ ਹੋ, ਇਹ ਕੀ ਹੋ ਪਾਏਗਾ? ਤੁਹਾਨੂੰ ਕੀ ਲੱਗਦਾ? ਜੀ ਮੈਨੂੰ ਪੂਰੀ ਉਮੀਦ ਹੈ। ਜੇ ਅੱਜ ਤੋਂ 30 40 50 ਸਾਲ ਪਹਿਲਾਂ ਗੱਲ ਕਰੀਏ, ਜਦੋਂ ਇੰਟਰਨੈਟ ਦਾ ਜ਼ਮਾਨਾ ਨਹੀਂ ਸੀਗਾ, ਉਦੋਂ ਲੋਕਾਂ ਦੇ ਵਿੱਚ ਵੱਖਰੇਵੇਂ ਸੀਗੇ। ਜਿਸ ਤਰ੍ਹਾਂ ਸਰਕਾਰ ਨੇ ਖੇਡ ਖੇਡੀ ਸੀ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਨਫ਼ਰਤ ਭਰ ਦਿੱਤੀ ਸੀ, ਡਰ ਭਰ ਦਿੱਤਾ ਸੀ, ਤੇ ਉਹ ਡਰ ਕਿਤੇ ਨਾ ਕਿਤੇ ਹੁੰਦਾ ਸੀਗਾ ਤੇ ਗੱਲਾਂ ਬਾਤਾਂ 'ਚ ਵੀ ਵੇਖਣ ਨੂੰ ਮਿਲ ਜਾਂਦਾ ਸੀ। ਪਰ ਜਦੋਂ ਅੱਜ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਹਾਂ, ਅਸੀਂ ਸਾਂਝੇ ਪ੍ਰੋਗਰਾਮ ਕਰਦੇ ਹਾਂ, ਮਾਂ ਬੋਲੀ ਦਾ ਪ੍ਰਚਾਰ ਕਰਦੇ ਹਾਂ, ਤੇ ਮੈਨੂੰ ਲੱਗਦਾ ਨਹੀਂ ਕਿ ਸਾਡੇ ਵਿੱਚ ਕੋਈ ਵੱਖਰੇਵਾਂ ਹੈਗਾ ਆ, ਇੱਕ ਕੋਈ ਜਾਂ ਕੋਈ ਸਾਡੇ ਵਿੱਚ ਕੰਧ ਹੈਗੀ ਹੈ। ਕਿਉਂਕਿ ਜਦੋਂ ਮੈਂ ਲਹਿੰਦੇ ਪੰਜਾਬ ਤੋਂ ਖਬਰਾਂ ਸੁਣਦੀ ਆ ਵੀ ਮਾਂ ਬੋਲੀ ਲਈ, ਜਿਸ ਤਰ੍ਹਾਂ ਮੈਂ ਤੁਹਾਡੇ ਬਾਰੇ ਜਦੋਂ ਪੜ੍ਹ ਰਹੀ ਸੀ, ਤੁਸੀਂ ਮਾਂ ਬੋਲੀ ਲਈ ਅਣਥੱਕ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ, ਤੁਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੀ ਪ੍ਰਾਇਮਰੀ ਸਕੂਲ ਤੋਂ ਪੰਜਾਬੀ ਬੋਲੀ ਲਾਜ਼ਮੀ ਕਰਵਾਉਣ ਵਾਸਤੇ ਕਿਸ ਤਰ੍ਹਾਂ ਸਰਕਾਰ ਦੇ ਨਾਲ ਤੁਸੀਂ ਲੜਾਈ ਕੀਤੀ, ਜਦੋਂ ਫਿਰ ਉਦਾਂ ਦੀਆਂ ਗੱਲਾਂ ਸੋਚੀਏ ਨਾ, ਫਿਰ ਸੱਚੀ ਨਹੀਂ ਲੱਗਦਾ ਕਿ ਕੋਈ ਵੱਖਰੇਵਾ ਹੈਗਾ ਜਾਂ ਸਾਨੂੰ ਕੋਈ, ਹੁਣ ਸਰਕਾਰਾਂ ਸਾਨੂੰ ਜਾਤ ਪਾਤ ਧਰਮ ਦੇ ਆਧਾਰ ਤੇ ਲੜਾ ਕੇ ਸਾਨੂੰ ਅੱਡ ਕਰ ਸਕਦੀਆਂ, ਨਾ, ਮੈਨੂੰ ਨਹੀਂ ਲੱਗਦਾ ਬਿਲਕੁਲ ਵੀ। ਜੋ ਪੰਜਾਬੀ ਚਾਹੇ ਚੜ੍ਹਦੇ ਨੇ ਚਾਹੇ ਲਹਿੰਦੇ ਦੇ ਨੇ, ਖਿੱਚ ਜਿਹੜੀ ਆ ਉਹ ਅੱਜ ਵੀ ਬਰਕਰਾਰ ਹੈ। ਵੱਖਰੀ ਗੱਲ ਹੈ ਉਹ ਤਾਰਾਂ ਲੱਗ ਗਈਆਂ ਨੇ, ਅਸੀਂ ਸਰੀਰਕ ਤੌਰ ਤੇ ਸਾਨੂੰ ਨਖੇੜ ਦਿੱਤਾ ਗਿਆ, ਪਰ ਉਹੀ ਗੱਲ, ਰੂਹਾਂ ਜਿਹੜੀਆਂ ਨੇ ਉਹ ਬਿਲਕੁਲ ਇੱਕ ਹੀ ਨੇ। ਤੇ ਮੈਨੂੰ ਬੜੀ ਉਮੀਦ ਆ ਤੋਂ ਵੀ, ਜਿਸ ਤਰ੍ਹਾਂ ਲੱਗੇ ਹੋਏ ਨੇ ਲਹਿੰਦੇ ਪੰਜਾਬ ਦੇ ਵਿੱਚ ਵੀ, ਜਿਹੜੀ ਸਾਡੀ ਨਵੀਂ ਪੀੜ੍ਹੀ ਵੀ ਪੁਰਾਣੀ ਪੀੜ੍ਹੀ ਦੇ ਨਾਲ ਮਿਲ ਕੇ ਮਾਂ ਬੋਲੀ ਦਾ ਪ੍ਰਚਾਰ ਕਰਨ ਤੱਕ ਲੱਗੀ ਹੋਈ ਹੈ। ਕਿਉਂਕਿ ਜਦੋਂ ਤੱਕ ਮਾਂ ਬੋਲੀ ਜਿਉਂਦੀ ਹੈ ਨਾ, ਉਦੋਂ ਤੱਕ ਸਾਡੀ ਸਾਂਝ ਬਰਕਰਾਰ ਹੈ। ਬਿਲਕੁਲ ਤੁਸੀਂ ਸਹੀ ਜਿਸ ਕਹਿੰਦੇ ਹੋ। ਹਿਸਾਬ ਨਾਲ ਮਾਂ ਬੋਲੀ ਸਾਂਭਣ ਦੀ ਜੀ ਕੋਸ਼ਿਸ਼ਾਂ ਹੋ ਰਹੀਆਂ ਨੇ, ਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਕੋਈ ਜਿਹੜੀ ਤਾਕਤ ਸਾਨੂੰ ਅੱਡ ਕਰ ਸਕਦੀ ਹੈ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਪੰਜਾਬੀ ਦੇ ਨਾਲ ਜੋ ਇੱਥੇ ਦਰਾਓ ਕੀਤਾ ਗਿਆ, ਬੁਨਿਆਦੀ ਤੌਰ ਤੇ ਅਗਰ ਲਿੰਗੁਅਲੀ ਅਸੀਂ ਇਤਨੇ ਸਟਰੋਂਗ ਹੁੰਦੇ, ਅਸੀਂ ਇੱਕ ਜ਼ਬਾਨ ਦੇ ਮੰਨਣ ਵਾਲੇ, ਅਸੀਂ ਇੱਕ ਕਬੀਲੇ ਦੀ ਇੱਕ ਘਰ ਦੀ ਸ਼ਕਲ ਦੇ ਵਿੱਚ ਹੁੰਦੇ, ਤੇ ਸ਼ਾਇਦ ਇਹਨੂੰ ਸਕ੍ਰਿਪਟਾਂ ਦੇ ਵਿੱਚ ਵੀ ਨਾ ਵੰਡਿਆ ਜਾਂਦਾ। ਜਿਹੜੇ ਡਾਇਲੈਕਟਸ ਦੇ ਵਿੱਚ, ਇੱਥੇ ਡਾਇਲੈਕਟਸ ਤਾਂ ਇੱਕ ਨੈਚੁਰਲ ਚੀਜ਼ ਹੈ, ਲੇਕਿਨ ਜਿਹੜਾ ਇਹਨੂੰ ਸਕ੍ਰਿਪਟ ਦੇ ਵਿੱਚ ਵੰਡ ਕੇ ਗੁਰਮੁਖੀ ਔਰ ਸ਼ਾਹਮੁਖੀ ਦੇ ਵਿੱਚ ਦੋ ਜ਼ਬਾਨਾਂ ਬਣਾਤੀਆਂ ਗਈਆਂ, ਉਸ ਵੇਲੇ ਦੀ ਗੋਰੇ ਦੀ ਇੱਕ ਵੀ ਸਿਆਸਤ ਸੀ। ਉਸ ਤੋਂ ਬਾਅਦ ਅਗਰ ਅਸੀਂ ਆਉਂਦੇ ਹਾਂ ਤਾਂ ਫਿਰ ਉਹਨਾਂ ਨੂੰ ਮੁਖਤਲਿਫ ਹੋਰ ਹੀਲੇ ਬਹਾਨਿਆਂ ਨਾਲ ਉਹਨਾਂ ਨੂੰ ਵੰਡਿਆ ਗਿਆ। ਅਗਰ ਕੋਈ ਉਹਨਾਂ ਨੂੰ ਜੋੜ ਸਕਦੀ ਸੀ ਚੀਜ਼, ਤਾਂ ਇਹ ਹੀ ਬੋਲੀ ਹੀ ਜੋੜ ਸਕਦੀ ਸੀ, ਪੰਜਾਬੀ ਹੀ ਜੋੜ ਸਕਦੀ ਸੀ। ਕਿਉਂਕਿ ਪੰਜਾਬੀ ਦੇ ਵਿੱਚ ਜਦੋਂ ਕੋਈ ਸਾਡਾ ਸਿੱਖ ਭੈਣ ਭਾਈ ਬਾਬਾ ਗੁਰੂ ਨਾਨਕ ਨੂੰ ਪੜ੍ਹਦਾ ਹੈ, ਉਹ ਨਾਲ ਹੀ ਬਾਬਾ ਫਰੀਦ ਨੂੰ ਵੀ ਪੜ੍ਹਦਾ ਹੈ, ਉਹ ਨਾਲ ਹੀ ਬੁੱਲੇ ਸ਼ਾਹ ਨੂੰ ਵੀ ਪੜ੍ਹੇਗਾ, ਉਹ ਸ਼ਾਹ ਹੁਸੈਨ ਨੂੰ ਵੀ ਪੜ੍ਹੇਗਾ। ਔਰ ਇੱਥੋਂ ਦਾ ਪੰਜਾਬੀ ਜਿਹੜਾ ਜਦੋਂ ਬਾਬਾ ਨਾਨਕ ਨੂੰ ਪੜ੍ਹਦਾ ਹੈ, ਨਾਲ ਹੀ 10ਵੇਂ ਗੁਰੂ ਨੂੰ ਪੜ੍ਹਦਾ ਹੈ, ਉਹਨਾਂ ਦੀ ਰੈਜ਼ਿਸਟੈਂਸ ਪੜ੍ਹਦਾ ਹੈ, ਉਹਨਾਂ ਦੀ ਪੋਇਟਰੀ, ਉਹ ਸਾਰੀ ਉਹਨਾਂ ਦੇ ਸਾਹਮਣੇ ਆਉਂਦੀ ਹੈ। ਸੋ ਇੱਕ ਮੁੱਠ ਤੇ ਸਾਨੂੰ ਕਰ ਸਕਦੀ ਸੀ ਅਸੀਂ। ਸ਼ਿਵ ਅੱਜ ਵੀ ਇੱਥੇ ਇੱਕ ਵੱਡਾ ਸ਼ਾਇਰ ਹੈ, ਸ਼ਿਵ ਕੁਮਾਰ ਬਟਾਲਵੀ, ਉੱਥੇ ਵੀ ਵੱਡਾ ਹੈ। ਸੋ ਧਰਮ ਆਪਣੇ ਆਪਣੇ ਰਹਿੰਦੇ, ਲੇਕਿਨ ਅਗਰ ਕੋਈ ਇੱਕ ਚੀਜ਼ ਇਕੱਠੇ ਕਰ ਸਕਦੀ ਸੀ ਤੇ ਉਹ ਪੰਜਾਬੀ ਬੋਲੀ ਹੀ ਕਰ ਸਕਦੀ ਸੀ। ਕਿਵੇਂ ਲੱਗਦਾ ਹੈ ਤੁਹਾਨੂੰ ਅੱਜ ਵੀ ਪੰਜਾਬੀ ਬੋਲੀ ਜਿਹੜੀ ਹੈ ਇਹ ਦੁਬਾਰਾ ਤੋਂ ਉਹਨਾਂ, ਜਿਸ ਤਰੀਕੇ ਨਾਲ ਮੇਰਾ ਪਿਛਲਾ ਸਵਾਲ ਸੀ ਕਿ ਵੰਡੇ ਟੁਕੜੀਆਂ ਦੇ ਵਿੱਚ ਵੰਡੇ ਪੰਜਾਬੀਆਂ ਨੂੰ, ਕਿਆ ਕੋਈ ਸਾਂਝ ਪੈਦਾ ਹੋ ਜਾਏਗੀ ਪੰਜਾਬੀਆਂ ਦੀ? ਜਿਹੜਾ ਇਹਨਾਂ ਦਾ ਸਾਂਝਾ ਇਤਿਹਾਸ ਹੈ, ਸਾਂਝਾ ਲਿਟਰੇਚਰ ਹੈ, ਇਹਦੇ ਤੋਂ ਕੁਝ ਲੈ ਪਾਣਗੇ, ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੇ ਪਾਣਗੇ ਕੁਝ? ਜੀ ਬਿਲਕੁਲ, ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਜਿਹੜੀ ਸਾਂਝ ਆ ਉਹ ਬਣ ਵੀ ਚੁੱਕੀ ਹੈ। ਕਿਉਂਕਿ ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਹਾਂ ਕਿ ਸਾਡੇ ਸ਼ਾਇਰ ਉੱਧਰ ਜਾਂਦੇ ਨੇ, ਲਹਿੰਦੇ ਵਾਲੇ ਚੜ੍ਹਦੇ 'ਚ ਜਾਂਦੇ ਨੇ, ਚੜ੍ਹਦੇ ਵਾਲੇ ਲਹਿੰਦੇ 'ਚ ਆਉਂਦੇ ਨੇ, ਜਾਂ ਬਾਕੀ ਬਾਹਰਲੇ ਮੁਲਕਾਂ ਦੇ ਵਿੱਚ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਜਾਂ UK ਦੇ ਵਿੱਚ ਵੱਖ-ਵੱਖ ਜਦੋਂ ਪ੍ਰੋਗਰਾਮ ਹੁੰਦੇ ਨੇ ਤੇ ਦੋਵਾਂ ਪੰਜਾਬਾਂ ਦੇ ਲੋਕ ਉੱਥੇ ਸ਼ਿਰਕਤ ਕਰਦੇ ਨੇ ਤੇ ਇਕੱਠੇ ਰਹਿੰਦੇ ਨੇ। ਉਹ ਜਿਹੜਾ ਬੋਲੀ ਦਾ ਪ੍ਰਚਾਰ ਹੈ, ਜਿਹੜਾ ਉਹਨਾਂ ਨੇ ਨਾਲ ਨੌਜਵਾਨ ਪੀੜ੍ਹੀਆਂ ਵੀ ਹੁਣ ਅੱਗੇ ਪੀੜ੍ਹੀਆਂ ਨੂੰ ਵੀ ਜੋੜ ਰਹੇ ਨੇ। ਤੇ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਜਦੋਂ ਤੱਕ ਪੰਜਾਬੀ ਜਿਉਂਦੀ ਰਹੇਗੀ, ਇਹ ਸਾਂਝ ਬਰਕਰਾਰ ਰਹੇਗੀ ਤੇ ਇਸ ਸਾਂਝ ਨੂੰ ਕੋਈ ਤੋੜ ਨਹੀਂ ਸਕਦਾ। ਤੇ ਜਿਸ ਲੈਵਲ ਤੇ, ਜਿਸ ਪੱਧਰ ਤੇ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੀਆਂ ਹਿੰਮਤਾਂ ਹੋ ਰਹੀਆਂ ਨੇ ਦੋਵਾਂ ਪੰਜਾਬਾਂ ਦੇ ਵਿੱਚ, ਤੇ ਮੈਨੂੰ ਨੇੜਲੇ ਭਵਿੱਖ ਵਿੱਚ ਕੋਈ ਐਸਾ ਖਤਰਾ ਜਿਹੜਾ ਨਜ਼ਰ ਨਹੀਂ ਆ ਰਿਹਾ। ਸਗੋਂ ਮੈਨੂੰ ਲੱਗਦਾ ਹੈ ਕਿ ਦਿਨ ਬਾਏ ਦਿਨ ਇਹ ਜਿਹੜੀ ਸਾਂਝ ਆ ਇਹ ਹੋਰ ਗੂੜੀ ਹੁੰਦੀ ਜਾਏਗੀ। ਬਿਲਕੁਲ ਇਹ ਹੋ ਕੇ ਰਹਿਣਾ ਹੈ ਔਰ ਇਸਨੇ ਹੋਣਾ ਵੀ ਹੈ। ਮੇਰਾ ਅਗਲਾ ਸਵਾਲ ਇਹ ਹੈ ਕਿ ਅਸੀਂ ਜਿਹੜਾ ਐਕਸਚੇਂਜ ਹੁੰਦਾ ਹੈ ਉਹ ਲਿਟਰੇਚਰ ਹੁੰਦਾ ਹੈ, ਉਹ ਕਵੀ ਦਰਬਾਰ ਹੁੰਦਾ। ਮਿਸਾਲ ਦੇ ਤੌਰ ਤੇ ਮੈਂ ਦੇਖਦਾ ਪਾਕਿਸਤਾਨੀ ਪੰਜਾਬ ਤੋਂ ਵੀ ਅਗਰ ਕਿਸੇ ਨੂੰ ਕੋਈ ਇਨਵਾਈਟ ਕੀਤਾ ਜਾਂਦਾ ਹੈ ਤਾਂ ਕਿਸੇ ਸ਼ਾਇਰ ਨੂੰ ਕੀਤਾ ਜਾਏਗਾ ਜਾਂ ਕਹਾਣੀਕਾਰ ਨੂੰ ਕੀਤਾ ਜਾਏਗਾ। ਮੈਂ ਮੰਨਦਾ ਵਾਂ ਲਿਟਰੇਚਰ ਜਿਹੜਾ ਹੈ ਕਿਸੇ ਵੀ ਕੌਮ ਦਾ ਮੁਹਾਂਦਰਾ ਹੁੰਦਾ ਹੈ,
ਔਰ ਉਹਦੇ ਵਿੱਚ ਪੰਜਾਬੀ ਦਾ ਰਿਚ ਲਿਟਰੇਚਰ, ਸੂਫੀ ਲਿਟਰੇਚਰ ਅਸੀਂ ਦੇਖੀਏ, ਗੁਰੂ ਲਿਟਰੇਚਰ ਦੇਖੀਏ, ਇਹ ਪੰਜਾਬੀ ਦੀ ਜਿਹੜਾ ਮੁੱਢ ਹੈ ਉਹ ਬਣਦਾ ਹੈ, ਪੰਜਾਬੀ ਦੀ ਇੱਕ ਰਵਾਇਤ ਉੱਥੋਂ ਸ਼ੁਰੂ ਹੁੰਦੀ ਹੈ। ਲੇਕਿਨ ਵੇਲਾ ਥੋੜਾ ਬਦਲਿਆ ਹੈ, ਸਾਨੂੰ ਇਸ ਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਹੁਣ ਇੱਕ ਸ਼ਾਇਰ ਉਹ ਜਿਤਨਾ ਵੱਡਾ ਸ਼ਾਇਰ ਹੈ ਉਹ ਆਵਾਮ ਦੇ ਜ਼ਿਹਨ ਨਹੀਂ ਬਦਲ ਸਕਦਾ, ਕਿਸੇ ਹੱਦ ਤੱਕ ਉਹਦੇ ਅੰਦਰ ਜਾ ਸਕਦਾ ਹੈ। ਹੁਣ ਵੇਲਾ ਹੈ ਪੋਲੀਟੀਕਲੀ ਮਤਲਬ ਡੈਮੋਕ੍ਰੇਟਸ ਜਿਹੜੇ ਹਨ ਉਹ ਸੋਚ ਪੈਦਾ ਕੀਤੀ ਜਾਵੇ, ਡੈਮੋਕ੍ਰੇਸੀ ਰਾਹੀਂ ਲੋਕਾਂ ਨੂੰ ਕਾਇਲ ਕੀਤਾ ਜਾਵੇ ਕਿ ਬੋਲੀ ਦਾ ਮਸਲਾ ਕੀ ਹੈ। ਜਿਵੇਂ ਲਹਿੰਦੇ ਪੰਜਾਬ ਦੇ ਅੰਦਰ ਅਸੀਂ ਇੱਥੇ ਅੱਜ ਤੋਂ 10 ਸਾਲ ਪਹਿਲੇ ਇੱਥੇ ਸਿਰਫ ਕਾਨਫਰੰਸਿਸ ਹੁੰਦੀਆਂ ਸੀ, ਇੱਥੇ ਮੁਸ਼ਾਇਰੇ ਹੁੰਦੇ ਸਨ, ਬੋਲੀ ਨੂੰ ਇੱਕ ਪੋਲੀਟੀਕਲ ਕੁਐਸਚਨ ਦੇ ਤੌਰ ਤੇ ਕਿਤੇ ਵੀ ਨਹੀਂ ਲੈ ਕੇ ਆਇਆ ਗਿਆ। ਮੇਰਾ ਔਰ ਮੇਰੇ ਸਾਥੀਆਂ ਦਾ ਮੰਨਣਾ ਹੈ ਸੀ ਕਿ ਇੱਕ ਪੋਲੀਟੀਕਲ ਕੁਐਸਚਨ ਹੈ, ਜਦੋਂ ਤੱਕ ਤੁਸੀਂ ਇਸ ਨੂੰ ਪੋਲੀਟੀਕਲ ਕੁਐਸਚਨ ਦੇ ਤੌਰ ਤੇ ਟੈਕਲ ਨਹੀਂ ਕਰੋਗੇ ਪੰਜਾਬੀ ਨੂੰ ਉਸ ਦਾ ਖੁਦ ਸੇ ਹੱਕ ਕਦੀ ਨਹੀਂ ਮਿਲ ਸਕਦਾ। ਸੋ 10 ਸਾਲਾਂ ਦੀ ਇੱਕ ਜਿਹੜੀ ਮੂਵਮੈਂਟ ਸੀ ਉਸ ਨੇ ਪੰਜਾਬ ਦੀ ਗਰਾਊਂਡ ਚੇਂਜ ਕੀਤੀ। ਅੱਜ ਇੱਥੇ ਸਾਡੇ ਨਾਲ ਹਜ਼ਾਰਾਂ ਲੋਕ ਖੜੇ ਹੁੰਦੇ ਨੇ, ਜਿਹਦੇ ਵਿੱਚ ਯੂਨੀਵਰਸਿਟੀਜ਼ ਦੇ ਬੱਚੇ ਬੱਚੀਆਂ ਵੀ ਖੜੇ ਹਨ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਅਸੀਂ ਕਲਚਰਲੀ ਇੱਕ ਜਾਂ ਲਿਟਰੇਚਰ ਐਕਸਚੇਂਜ ਕਰਦੇ ਹਾਂ, ਉਹਦੇ ਨਾਲ ਨਾਲ ਜਿਹੜੀ ਪੰਜਾਬੀ ਐਕਟਿਵਿਜ਼ਮ ਹੈ ਇਹਨੂੰ ਵੀ ਫਰੋਗ ਦੇਣ ਦੀ ਲੋੜ ਹੈ? ਕਿਉਂਕਿ ਸਾਰੀਆਂ ਚੀਜ਼ਾਂ ਤੇ ਪੋਲੀਟੀਕਲੀ ਪੰਜਾਬੀ ਇਸ ਸਵਾਲ ਦੇ ਨਾਲ ਜੁੜੀਆਂ ਕਿ ਤੁਸੀਂ ਆਸਟ੍ਰੇਲੀਆ ਦੇ ਅੰਦਰ ਬੈਠੇ ਹੋ, ਕੋਈ ਕੈਨੇਡਾ ਦੇ ਅੰਦਰ ਬੈਠੇ, ਕੋਈ ਅਮਰੀਕਾ ਦੇ ਅੰਦਰ ਬੈਠੇ ਨੇ ਪੰਜਾਬੀ, ਕੋਈ ਇੱਥੇ ਬੈਠੇ ਨੇ। ਅਸੀਂ ਜਿਹੜੇ ਇੱਕ ਦੋਸਤਾਂ ਨੂੰ ਇਨਵਾਈਟ ਕਰਦੇ ਹਾਂ, ਜਿਹੜੇ ਲੋਕ ਜਿਨ੍ਹਾਂ ਦੀ ਆਵਾਜਾਈ ਇੱਕ ਦੂਸਰੇ ਦੇ ਕੋਲ ਹੁੰਦੀ ਹੈ, ਉਹ ਸਿਰਫ ਸ਼ਾਇਰ ਔਰ ਅਦੀਬ ਹੁੰਦਾ ਹੈ। ਕਿਆ ਸਾਨੂੰ ਪੋਲੀਟੀਕਲੀ ਇਸ ਕੁਐਸਚਨ ਨੂੰ ਨਹੀਂ ਲੈਣਾ ਚਾਹੀਦਾ ਕਿ ਜਿਹੜੇ ਐਕਟਿਵਿਸਟ ਲੋਕ ਹਨ, ਐਕਟਿਵਿਜ਼ਮ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਕਿ ਜਿਹੜੇ ਬੋਲੀ ਨਾਲ ਡਾਇਰੈਕਟ ਬੋਲੀ ਦਾ ਝੰਡਾ ਜਿਹੜਾ ਚੁੱਕ ਕੇ ਖੜੇ। ਮਿਸਾਲ ਦੇ ਤੌਰ ਤੇ ਅਸੀਂ ਚੜ੍ਹਦੇ ਪੰਜਾਬ ਦੇ ਵਿੱਚ ਜਾਈਏ ਤੇ ਲੱਖਾ ਸਦਾਣਾ ਉੱਥੇ ਇੱਕ ਵੱਡਾ ਨਾਮ ਹੈ ਜਿਹੜਾ ਬੋਲੀ ਦੇ ਗੱਲ ਕਰਦਾ ਹੈ, ਪੰਜਾਬੀ ਦੀ ਗੱਲ ਕਰਦਾ ਹੈ। ਤੇ ਕੀ ਲੱਗਦਾ ਹੈ ਕਿ ਇਹ ਇਕੱਲਾ ਸ਼ਹਿਰਾਂ ਦੇ ਨਾਲ ਅਸੀਂ ਆਪਣੀ ਪੰਜਾਬੀ ਬੋਲੀ ਦੀ ਜਿਹੜੀ ਜੰਗ ਹੈ ਜਿੱਤ ਲਵਾਂਗੇ? ਤੁਹਾਡਾ ਸਵਾਲ ਬਹੁਤ ਵਾਜਬ ਆ ਤੇ ਬੜਾ ਵਜਨਦਾਰ ਹੈ। ਜਿਹੜੇ ਸ਼ਾਇਰ ਤੇ ਆਪਣਾ ਹਿੱਸਾ ਪਾਉਣ ਲੱਗੇ ਹੋਏ ਨੇ, ਬਾਕੀ ਜਿਹੜੇ ਐਕਟਿਵਿਸਟ ਨੇ, ਜਿਹੜੇ ਆਪਣੇ ਜਿਹੜੇ ਸੋਸ਼ਲ ਵਰਕਰਸ ਨੇ, ਇਹਨਾਂ ਸਾਰਿਆਂ ਨੂੰ ਵੀ ਜਿਹੜਾ ਆ ਇਹ ਬੋਲੀ ਪ੍ਰਤੀ ਜਿਹੜੀ ਜਾਗਰੂਕਤਾ ਜਿਹੜੀ ਲਿਆਉਣੀ ਚਾਹੀਦੀ ਆ। ਬੋਲੀ ਦੀ ਜਿਹੜੀ ਸਾਂਝ ਆ ਜਿਹੜੀ ਸਾਡੀ, ਉਹਦੇ ਤੇ ਗੱਲ ਕਰਨੀ ਚਾਹੀਦੀ ਹੈ। ਤੇ ਜਿਹੜਾ ਤੁਸੀਂ ਪੋਲੀਟੀਕਲ ਪੁਆਇੰਟ ਆਫ ਵਿਊ ਕਹਿੰਦੇ ਹੋ, ਪੋਲੀਟੀਕਲ ਪੁਆਇੰਟ ਆਫ ਵਿਊ ਤੇ ਤਾਂ ਅਸੀਂ ਉਜੜੇ ਆ। ਜੇ ਸਿਆਸੀ ਮਸਲੇ ਨਾ ਹੁੰਦੇ, ਜੇ ਸਿਆਸਤ ਦੀ ਵਿੱਚ ਭੁੱਖ ਨਾ ਹੁੰਦੀ, ਕੁਰਸੀਆਂ ਦੀ ਨਾ ਭੁੱਖ ਹੁੰਦੀ, ਤੇ ਅਸੀਂ ਨਾ ਉਜੜਦੇ। ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੱਦ ਤੱਕ ਜਿਹੜੇ ਸਿਆਸੀ ਲੀਡਰ ਉਹ ਚਾਹਣਗੇ ਵੀ ਅਸੀਂ ਇੱਕ ਮੰਚ ਤੇ ਇਕੱਠੇ ਹੋਈਏ ਜਾਂ ਉਹ ਪ੍ਰਮੋਟ ਕਰਨਗੇ ਬੋਲੀ ਨੂੰ। ਇਹ ਕੰਮ ਆਮ ਲੋਕਾਂ ਨੂੰ ਹੀ ਕਰਨਾ ਪੈਣਾ। ਜਿਸ ਤਰ੍ਹਾਂ ਸ਼ਾਇਰ ਕਰ ਰਹੇ ਨੇ, ਆਪਣਾ ਹਿੱਸਾ ਜਿਹੜਾ ਹੈ ਉਹ ਪਾ ਰਹੇ ਨੇ, ਉਸੇ ਤਰ੍ਹਾਂ ਜਿਹੜੇ ਸੋਸ਼ਲ ਵਰਕਰ ਨੇ, ਹੋਰ ਜਿਹੜੇ ਆਮ ਲੋਕ ਨੇ, ਉਹਨਾਂ ਨੂੰ ਜਿਹੜਾ ਇਹ ਝੰਡਾ ਮੈਨੂੰ ਲੱਗਦਾ ਆਪ ਚੁੱਕਣਾ ਪਏਗਾ। ਇੱਕ ਦੂਜੇ ਪ੍ਰਤੀ ਜਿਹੜਾ ਉਹ ਨਫ਼ਰਤ ਦਾ ਫੈਲਾਅ ਆ, ਉਹ ਜਿਹੜੇ ਫੈਲਾਅ ਨੂੰ ਜਦੋਂ ਲੋਕੀ ਉਹਨੂੰ ਪਿਛਾਂਹ ਨੂੰ ਤੱਕਣਾ ਸ਼ੁਰੂ ਕਰ ਦੇਣਗੇ ਵੀ ਨਹੀਂ ਉਹ ਵੀ ਸਾਡੇ ਨੇ, ਅਸੀਂ ਉਹਨਾਂ ਦੇ ਆ, ਸਾਡੀ ਬੋਲੀ ਸਾਂਝੀ, ਸਾਡਾ ਸੱਭਿਆਚਾਰ ਸਾਂਝਾ, ਜਦੋਂ ਲੋਕਾਂ ਦੀਆਂ ਗੱਲਾਂ 'ਚ, ਰਾਜਨੀਤਿਕ ਪਾਰਟੀ ਦੀਆਂ ਗੱਲਾਂ 'ਚ ਨਹੀਂ ਆਉਣਗੇ, ਬੋਲੀ ਦੇ ਨਾਲ ਨਾਲ ਜਿਹੜਾ ਦੂਸਰਾ ਪੱਖ ਦੀ ਮੈਂ ਗੱਲ ਕਰ ਰਹੀ ਹਾਂ ਕਿ ਜਦੋਂ ਉਹਨਾਂ ਗੱਲਾਂ 'ਚ ਨਹੀਂ ਆਉਣਗੇ, ਤੇ ਮੈਨੂੰ ਲੱਗਦਾ ਹੈ ਕਿ ਫਿਰ ਉਹ ਜਿਹੜੀ ਸਾਡੀ ਸਾਂਝ ਆ ਉਹ ਬਰਕਰਾਰ ਵੀ ਰਹੇਗੀ ਤੇ ਉਹ ਅੱਗੇ ਤੋਂ ਹੋਰ ਗੂੜੀ ਹੁੰਦੀ ਜਾਏਗੀ। ਕਿਉਂਕਿ ਜਿਹੜਾ 47 ਦਾ ਉਜਾੜਾ ਵੀ ਸੀਗਾ, ਉਸ ਉਜਾੜੇ ਦੇ ਵਿੱਚ ਵੀ ਧਰਮ ਨੂੰ, ਜਾਤ ਪਾਤ ਨੂੰ ਮੇਨ ਰੱਖ ਕੇ ਜਿਹੜਾ ਕੀਤਾ ਗਿਆ ਸੀਗਾ, ਤੇ ਉਹ ਜਿਹੜੀ ਨਫ਼ਰਤ ਸੀਗੀ ਕਈ ਸਾਲ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਜਿੰਦਾ ਵੀ ਰਹੀ। ਕਿਉਂਕਿ ਜਿਨ੍ਹਾਂ ਨੇ ਆਮ ਜੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਉਹ ਸੰਤਾਪ ਝੱਲਿਆ, ਜਿਹੜੇ ਉਜੜੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਗੁੱਸਾ, ਜਿਹੜਾ ਮਲਾਲ, ਉਹ ਤਾਂ ਰਹੂਗਾ। ਪਰ ਹੌਲੀ ਵਕਤ ਪਾ ਕੇ ਲੋਕਾਂ ਨੂੰ ਸਮਝ ਆ ਗਈ ਵੀ ਇਹ ਖੇਡ ਕਿਹਦੀ ਸੀ, ਵੀ ਜਿਹੜੇ ਰਾਤ ਤੱਕ ਇੱਕੋ ਥਾਲੀ 'ਚ ਬਹਿ ਕੇ ਖਾਣ ਵਾਲੇ ਭਾਈ ਅਗਲੇ ਦਿਨ ਉਹ ਵੱਢ ਨਹੀਂ ਸਕਦੇ। ਇਹ ਜ਼ਰੂਰ ਕੋਈ ਚਾਲ ਚੱਲੀ ਹੈ ਤੇ ਗੂੜੀ ਚਾਲ ਜਿਹੜੀ ਚੱਲੀ ਹੈ ਉਸ ਨੂੰ ਸਮਝਿਆ, ਤੇ ਅੱਗੋਂ ਵੀ ਮੈਨੂੰ ਉਮੀਦ ਆ ਦੋਵੇਂ ਪੰਜਾਬ ਦੇ ਪੰਜਾਬੀ ਜਿਹੜੇ ਸਮਝਣਗੇ। ਤੇ ਇਹ ਤੁਹਾਡਾ ਜਿਹੜਾ ਬੜਾ ਵਜਨਦਾਰ ਸਵਾਲ ਹੈ ਵੀ ਸਿਰਫ ਇਹਨੂੰ ਸ਼ਾਇਰਾਂ ਤੇ ਜਾਂ ਲੋਕ ਗਾਇਕਾਂ ਤੇ ਆਪਾਂ ਨਾ ਛੱਡੀਏ। ਹਰ ਬੰਦਾ ਜਿੰਨਾ ਵੀ ਤਿਲ ਫੁੱਲ ਪਾ ਸਕਦਾ ਹੈ ਇਹਦੇ ਵਿੱਚ ਆਪਣਾ ਤਿਲ ਫੁੱਲ ਪਾਵੇ ਤੇ ਇਹ ਜਿਹੜੀ ਸਾਂਝ ਨੂੰ ਆਪਾਂ ਅੱਗੇ ਵਧਾਈਏ। ਬਿਲਕੁਲ ਤੁਸੀਂ ਸਹੀ ਕਿਹਾ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਲੇਕਿਨ ਜਦੋਂ ਅਸੀਂ ਕਹਿੰਦੇ ਆ ਨਾ ਕਿ ਇਹ ਸਿਆਸਤਾਂ ਨੇ, ਵੇਲੇ ਦੀਆਂ ਸਿਆਸਤਾਂ ਨੇ ਵਿਗਾੜਿਆ ਉਸ ਵੇਲੇ 47 ਦੇ ਵੇਲੇ, ਥੋੜਾ ਇਹ ਵੀ ਸਾਨੂੰ ਸਮਝਣ ਦੀ ਲੋੜ ਹੈ ਕਿ ਉਸ ਵੇਲੇ ਦੀ ਜਿਹੜੀ ਐਸਟੈਬਲਿਸ਼ਮੈਂਟ ਦੀ ਸੋਚ ਸੀ, ਬੁਨਿਆਦੀ ਤੌਰ ਤੇ ਉਹਦੀ ਇੰਪਲੀਮੈਂਟੇਸ਼ਨ ਸੀ। ਉਹਦੇ ਵਿੱਚ ਸਿਆਸਤ, ਪੰਜਾਬੀ ਸਿਆਸਤ, ਜਿਹੜੇ ਵਜ਼ੀਰ ਆਲਾ ਸੀ ਇੱਥੇ ਟਿਵਾਣਾ ਫੈਮਿਲੀ ਸੀ, ਉਹ ਤਾਂ ਪੰਜਾਬ ਦੀ ਡਿਵੀਜ਼ਨ ਦੇ ਖਿਲਾਫ ਸੀ। ਆਮ ਲੋਕ ਤੇ ਅਸੀਂ ਉਸ ਵੇਲੇ ਜਿਹੜੇ ਕਾਂਗਰਸ ਦੇ ਵਿੱਚ ਕੁਝ ਲੋਕ ਸੀ ਉਹ ਵੀ ਪੰਜਾਬ ਦੀ ਡਿਵੀਜ਼ਨ ਦੇ ਖਿਲਾਫ ਸੀ।
ਸੋ ਉਸ ਵੇਲੇ ਦਾ ਜਿਹੜਾ ਸਾਨੂੰ ਥੋੜਾ ਜਿਹਾ ਸਿਆਸੀ ਔਰ ਐਸਟੈਬਲਿਸ਼ਮੈਂਟ ਦੇ ਏਜੰਡੇ ਨੂੰ ਇਹ ਸਾਨੂੰ ਵਾਜ਼ਿਹ ਕਰਦੇ ਰਹਿਣਾ ਚਾਹੀਦਾ ਹੈ। ਉਸ ਵੇਲੇ ਦੀ ਐਸਟੈਬਲਿਸ਼ਮੈਂਟ ਦੀਆਂ ਲੋੜਾਂ ਸਨ, ਉਹਨਾਂ ਨੇ ਰੂਸ ਨੂੰ ਖਤਮ ਕਰਾਉਣਾ ਸੀ ਔਰ ਉਹਨਾਂ ਨੇ ਸਾਰਾ ਕੁਝ ਕੀਤਾ, ਪੰਜਾਬ ਨੂੰ ਵੰਡਿਆ, ਇਹ ਉਹ ਸਾਰਾ ਕੁਝ ਹੋ ਗਿਆ। ਹੁਣ ਅੱਜ ਜਦੋਂ ਅਸੀਂ ਇਸ ਨੂੰ ਪੋਲੀਟੀਕਲ ਕੁਐਸਚਨ ਨੂੰ ਪੰਜਾਬੀ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਕਰਦੇ ਹਾਂ ਕਿ ਹੁਣ ਇੱਥੇ ਡੈਮੋਕ੍ਰੇਟਸ ਹਨ, ਇੱਥੋਂ ਦੇ ਮਿਸਾਲ ਦੇ ਤੌਰ ਤੇ ਮੇਰਾ ਇੱਕ ਹਲਕਾ ਹੈ ਤੇ ਮੇਰਾ ਐਮਪੀਏ ਮੇਰੇ ਰਾਈਟਸ ਦੀ ਗੱਲ ਕਿਉਂ ਨਾ ਕਰੇ, ਔਰ ਮੇਰੇ ਬੇਸਿਕ ਹਿਊਮਨ ਰਾਈਟਸ ਦੇ ਵਿੱਚ ਮੇਰੀ ਬੋਲੀ ਦਾ ਰਾਈਟਸ ਹੈ, ਮੇਰੇ ਕਲਚਰ ਦਾ ਰਾਈਟ ਹੈ। ਸੋ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਅਸੈਂਬਲੀਆਂ ਜਿਹੜੀਆਂ ਹਨ ਉਹਦੇ ਵਿੱਚ ਵੀ ਪੰਜਾਬੀ ਦੀ ਗੱਲ ਹੋਵੇ, ਇਹਦੇ ਰਾਈਟਸ ਦੀ ਗੱਲ ਹੋਵੇ। ਅਖੀਰ ਤੇ ਮੈਂ ਨਹੀਂ ਕਹਾਂਗਾ, ਤੁਹਾਡੇ ਨਾਲ ਹਮੇਸ਼ਾ ਤੋਂ ਟਾਕ ਸਾਡੀ ਰਹੇਗੀ। ਅੱਜ ਇਹਦੇ ਸਿਲਸਿਲੇ ਦਾ ਪਹਿਲਾ ਇੱਕ ਪ੍ਰੋਗਰਾਮ ਸੀ ਔਰ ਇਹਦੇ ਤੇ ਬੜੇ ਅਸੀਂ ਸ਼ਾਰਟ ਗੱਲ ਕਰ ਰਹੇ ਹਾਂ ਤਾਂ ਕਿ ਕੋਈ ਜ਼ਿਆਦਾ ਸਵਾਲ ਲੈ ਜਾਣ, ਉਹਨਾਂ ਦੇ ਤੁਸੀਂ ਰਿਪਲਾਈ ਕਰ ਦਿਓ। ਅਖੀਰ ਤੇ ਤੁਸੀਂ ਕੀ ਕਹਿੰਦੇ ਹੋ, ਪੰਜਾਬੀ ਕੌਮ ਨੂੰ ਕੀ ਕੋਈ ਖਾਸ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਜਿਹਦੇ ਨਾਲ ਪੰਜਾਬੀਆਂ ਦਾ ਆਪਸੀ ਭਲਾ ਹੋਵੇ, ਪੰਜਾਬੀਆਂ ਦੀ ਆਪਸੀ ਟ੍ਰੇਡ ਵਧੇ, ਇਹ ਲੋਕ ਖੁਸ਼ਹਾਲ ਹੋਣ, ਅਮਨ ਪਸੰਦ ਹੋਣ ਔਰ ਦੁਨੀਆ ਦੀ ਤਰੱਕੀ ਦੇ ਵਿੱਚ ਜਿਹੜੀ ਦੁਨੀਆ ਦੀ ਖੂਬਸੂਰਤੀ ਹੈ ਇਹ ਵੀ ਕੁਝ ਕੰਟਰੀਬਿਊਟ ਕਰ ਜਾਣ? ਕਿਉਂਕਿ ਇਸ ਵੇਲੇ ਤੇ ਅਗਰ ਅਸੀਂ ਚੜ੍ਹਦੇ ਜਾਂ ਲਹਿੰਦੇ ਪੰਜਾਬ ਦਾ ਪੰਜਾਬੀ ਦੇਖੀਏ ਤੇ ਉਹ ਆਪਣਾ ਦੇਸ਼, ਆਪਣਾ ਪੰਜਾਬ ਛੱਡਣ ਨੂੰ ਫਿਰਦਾ। ਚੜ੍ਹਦੇ ਪੰਜਾਬ ਦਾ ਜਿਹੜਾ ਜੋ ਵੀ ਨੌਜਵਾਨ ਹੈ ਉਹ ਕਹਿੰਦਾ ਕਿ ਕਿਸੇ ਤਰੀਕੇ ਮੇਰਾ ਵੀਜ਼ਾ ਲੱਗੇ, ਮੈਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਮੈਂ ਨਿਕਲ ਜਾਵਾਂ। ਅਗਰ ਸਾਰੇ ਨੌਜਵਾਨ ਹੀ ਨਿਕਲ ਗਏ ਇੱਥੋਂ ਪੰਜਾਬ ਦੇ ਅੰਦਰ ਤੇ ਪੰਜਾਬ ਦੇ ਅੰਦਰ ਫਿਰ ਪੰਜਾਬ ਦਾ ਬਚੇਗਾ? ਕੀ ਕਹਿਣਾ ਚਾਹੁੰਦੇ ਜੀ? ਜਿਹੜਾ ਤੁਸੀਂ ਸਵਾਲ ਕੀਤਾ ਹੈ ਉਸ ਸਵਾਲ ਦੇ ਵਿੱਚ ਜੇ ਮੈਂ ਜਵਾਬ ਦਿੰਨੀ ਆ ਤਾਂ ਕਈ ਵਾਰ ਉਲਟਾ ਸਵਾਲ ਆ ਜਾਂਦਾ ਹੈ, ਤੁਸੀਂ ਆਪ ਤਾਂ ਪੰਜਾਬ ਤੋਂ ਨਿਕਲ ਕੇ ਬਾਹਰ ਦੇ ਮੁਲਕਾਂ ਦੇ ਵਿੱਚ ਬਹਿ ਕੇ ਸਹੂਲਤਾਂ ਲੈਂਦੇ ਹੋ ਤੇ ਦੂਜਿਆਂ ਨੂੰ ਤੁਸੀਂ ਰੋਕਦੇ ਹੋ, ਪਰ ਜਿੰਨੀ ਦੇਰ ਤੱਕ ਆਪਾਂ ਜਾ ਕੇ ਉੱਥੋਂ ਦਾ ਹਿਸਾਬ ਕਿਤਾਬ ਨਹੀਂ ਵੇਖ ਲੈਂਦੇ ਆਪਾਂ ਨੂੰ ਨਹੀਂ ਪਤਾ ਲੱਗਦਾ। ਤੇ ਜੇ ਆਪਾਂ ਕਿਸੇ ਨੂੰ ਰੋਕਦੇ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਚਾਹੁੰਦੇ ਆ ਵੀ ਬੰਦਾ ਤਰੱਕੀ ਨਾ ਕਰੇ, ਪਰ ਆਪਾਂ ਸਾਰਾ ਕੁਝ ਤਾਂ ਆਪਣੇ ਅੱਖੀ ਵੇਖ ਲਿਆ ਹੁੰਦਾ, ਭੋਖ ਲਿਆ ਹੁੰਦਾ, ਆਪਾਂ ਨੂੰ ਫਿਕਰ ਹੁੰਦੀ ਹੈ ਤੇ ਤਾਂ ਹੀ ਆਪਾਂ ਜਿਹੜੀ ਕਿਸੇ ਨੂੰ ਸਲਾਹ ਦਿੰਦੇ ਆ। ਨੌਜਵਾਨਾਂ ਨੂੰ ਇਹ ਨਾ ਸੋਚੋ ਵੀ ਆਪਾਂ ਪੰਜਾਬ ਦੇ ਬਾਰੇ ਵੀ ਕੁਝ ਸੋਚੀਏ, ਉੱਥੇ ਰਹੀਏ, ਪੜ੍ਹਾਈਆਂ ਕਰੀਏ, ਆਪਾਂ ਪੜ੍ਹ ਕੇ ਆਪਾਂ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਵਿੱਚ ਆਈਏ। ਜਦੋਂ ਆਪਾਂ ਐਡਮਿਨਿਸਟ੍ਰੇਟਿਵ ਸਰਵਿਸਿਜ਼ ਦੇ ਵਿੱਚ ਬੈਠੇ ਹੋਵਾਂਗੇ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਆਸਾਨੀ ਨਾਲ ਸਾਡੇ ਜਿਹੜੇ ਮਨੁੱਖੀ ਹੱਕਾਂ ਨੂੰ ਜਿਹੜਾ ਕੁਚਲ ਦਊਗਾ, ਕਿਉਂਕਿ ਜਦੋਂ ਟੌਪ ਪੋਜੀਸ਼ਨਸ ਤੇ ਅਸੀਂ ਬੈਠੇ ਹੋਵਾਂਗੇ ਆਪਣੀਆਂ ਨਸਲਾਂ ਦੇ ਵਿਰੁੱਧ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਾਸਤੇ, ਜੇ ਅਸੀਂ ਉੱਥੇ ਨਾ ਰਹੇ, ਅਸੀਂ ਨਿਕਲ ਆਏ, ਉਹਨਾਂ ਜਿਹੜੀਆਂ ਸੀਟਾਂ ਦੇ ਉੱਤੇ ਬਾਕੀ ਲੋਕ ਆ ਜਾਣਗੇ ਤੇ ਸਾਡੀਆਂ ਜਿਹੜੀਆਂ ਬਚੀਆਂ ਖੁਚੀਆਂ ਨਸਲਾਂ ਉੱਥੇ ਰਹਿ ਜਾਣਗੀਆਂ ਤੇ ਉਹਨਾਂ ਨੂੰ ਪ੍ਰੋਟੈਕਟ ਅਸੀਂ ਇੱਥੋਂ ਬਹਿ ਕੇ ਸ਼ਾਇਦ ਨਹੀਂ ਕਰ ਸਕਦੇ ਉਸ ਜਿਸ ਤਰ੍ਹਾਂ ਅਸੀਂ ਉੱਥੇ ਬਹਿ ਕੇ ਕਰ ਸਕਦੇ ਹਾਂ। ਫਿਰ ਜਿਹੜੀ ਸਾਡੀ ਵਿਰਾਸਤ ਆ, ਸਾਡਾ ਸੱਭਿਆਚਾਰ ਆ, ਉਹ ਖਤਮ ਹੋ ਜਾਏਗਾ। ਜਦੋਂ ਅਸੀਂ ਪੰਜਾਬੀ ਉੱਥੋਂ ਨਿਕਲ ਆਏ, ਬਾਕੀ ਲੋਕ ਜਦੋਂ ਉੱਥੇ ਆ ਕੇ ਵੱਸ ਗਏ ਤੇ ਸਾਡੀ ਜਿਹੜੀ ਵਿਰਾਸਤ, ਜਿਹੜਾ ਸਾਡਾ ਸੱਭਿਆਚਾਰ ਆ ਉਹ ਬਦਲ ਜਾਵੇਗਾ। ਕਿਉਂਕਿ ਜਿਹੜੇ ਆਉਣ ਵਾਲੇ ਲੋਕ ਨੇ ਜਿੱਥੇ ਵੱਸਣਗੇ ਕਿ ਉਹ ਆਪਣੀ ਵਿਰਾਸਤ ਤੇ ਆਪਣਾ ਸੱਭਿਆਚਾਰ ਲਿਆਉਣਗੇ ਤੇ ਉਹ ਸਾਡੀ ਵਿਰਾਸਤ ਨੂੰ ਵੀ ਖਤਰਾ ਹੈ, ਸਾਡੀ ਬੋਲੀ ਨੂੰ ਵੀ ਖਤਰਾ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਬਚਾਉਣ ਵਾਸਤੇ ਮੈਨੂੰ ਲੱਗਦਾ ਹੈ ਵੀ ਸਾਨੂੰ ਇੱਥੇ ਸੋਚਣ ਦੀ ਲੋੜ ਹੈ ਕਿ ਸਾਨੂੰ ਇੱਕ ਦੌੜ ਦੇ ਵਿੱਚ ਪੰਜਾਬ ਜਿਹੜਾ ਨਹੀਂ ਛੱਡਣਾ ਚਾਹੀਦਾ। ਸਾਨੂੰ ਉੱਥੇ ਰਹਿ ਕੇ ਸਿਸਟਮ ਨੂੰ ਚੇਂਜ ਕਰਨ ਦੀ, ਸਿਸਟਮ ਨੂੰ ਚੈਲੰਜ ਕਰਨ ਦੀ ਹਿੰਮਤ ਰੱਖਣੀ ਚਾਹੀਦੀ ਹੈ। ਤੇ ਬਾਕੀ ਜਿੰਨੇ ਸਮੁੱਚੇ ਪੰਜਾਬੀ ਜਿੱਥੇ ਵੀ ਬੈਠੇ ਨੇ ਉਹ ਸਾਰੇ ਆਪਣੇ ਪੰਜਾਬੀਆਂ ਦੇ ਨਾਲ ਨੇ। ਆਪਾਂ ਤੇ ਇਹੀ ਸੁਨੇਹਾ ਦੇ ਸਕਦੇ ਹਾਂ। ਬਹੁਤ ਸੋਹਣਾ ਸੁਨੇਹਾ ਜੀ, ਔਰ ਬਹੁਤ ਸੋਹਣੀ ਤੁਹਾਡੀ ਗੱਲਬਾਤ ਅੱਜ ਦੀ ਰਹੀ। ਐਂਡ ਤੇ ਮੈਂ ਇਹੀ ਕਹਾਂਗਾ ਕਿ ਅਗਰ ਜਿਹੜੀ ਕਿਸਾਨੀ ਮੂਵਮੈਂਟ ਚੱਲੀ ਹੈ ਚੜ੍ਹਦੇ ਪੰਜਾਬ ਦੇ ਅੰਦਰ, ਅਗਰ ਇੱਥੇ ਕੋਈ ਪੰਜਾਬੀ ਨਾ ਹੁੰਦਾ ਤੇ ਸ਼ਾਇਦ ਇਸ ਨੂੰ ਕਾਮਯਾਬੀ ਨਾ ਮਿਲਦੀ। ਸੋ ਆਪਣੇ ਦੇਸ਼ ਦੇ ਅੰਦਰ, ਆਪਣੇ ਘਰ ਦੇ ਅੰਦਰ ਰਹਿਣਾ ਉਹ ਜ਼ਰੂਰੀ ਹੈ। ਜਿਹੜੇ ਲੋਕ ਬਾਹਰ ਦੇ ਦੇਸ਼ਾਂ ਦੇ ਵਿੱਚ ਜਾ ਕੇ ਵਸੇ ਉਹ ਕਦੀ ਪੰਜਾਬੀ ਨੂੰ ਨਾ ਭੁੱਲਣ, ਆਪਣੇ ਪੰਜਾਬੀ ਹੋਣ ਨੂੰ ਕਦੀ ਨਾ ਭੁੱਲਣ। ਔਰ ਉਹ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਸਵਾਲ ਹਨ ਉਹਨਾਂ ਨੂੰ ਹਮੇਸ਼ਾ ਆਪਣਾ ਸਵਾਲ ਸਮਝਣ, ਉਹਨਾਂ ਤੋਂ ਕਦੇ ਵੱਖ ਹੋ ਕੇ ਨਾ ਦੇਖਣ। ਔਰ ਸਾਡੇ ਜਿਹੜੇ ਸੂਫੀ ਸ਼ਾਇਰ ਹਨ, ਖਾਜਾ ਫਰੀਦ, ਉਹ ਵੀ ਆਪਣੀ ਧਰਤੀ ਆਪ ਵਸਾਉਣ ਦਾ, ਜਿਤਨੇ ਸਾਡੇ ਗੁਰੂ ਸਾਹਿਬਾਨ ਹਨ, ਜਿਤਨੇ ਸੂਫੀ ਸਾਹਿਬਾਨ ਹਨ, ਯੋਗੀ ਸਾਹਿਬਾਨ ਹਨ, ਉਹ ਸਭ ਆਪਣੇ ਦੇਸ਼ ਨੂੰ ਹੀ ਵਸਾਉਣ ਦੀ ਗੱਲ ਕਰਦੇ ਹਨ। ਔਰ ਇਹਦੇ ਵਿੱਚ ਕੋਈ ਸ਼ਾਵਨਿਸਟ ਅਪਰੋਚ ਸਾਡੀ ਨਹੀਂ ਹੈ। ਅਸੀਂ ਪੰਜਾਬ ਨੂੰ ਵਸਾਉਣ ਦੀ ਕੋਸ਼ਿਸ਼ ਹਮੇਸ਼ਾ ਸਾਡੀ ਰਹੀ ਹੈ ਔਰ ਇਹ ਸੋਚ ਰਹੇਗੀ। ਔਰ ਉਹਦੇ ਵਿੱਚ ਪੰਜਾਬੀ ਬੋਲੀ, ਪੰਜਾਬੀ ਕਲਚਰ, ਇਹ ਇਹਦਾ ਮੁੱਢ ਹਨ, ਇਹ ਹਮੇਸ਼ਾ ਇਹ ਰਹਿਣਗੇ। ਜੈਸਮੀਨ ਕੌਰ ਜੀ, ਤੁਸੀਂ ਪੰਜਾਬੀ ਪ੍ਰਚਾਰ ਨਾਲ ਗੱਲ ਕੀਤੀ, ਤੁਹਾਡਾ ਅਸੀਂ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਹਮੇਸ਼ਾ ਤੋਂ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਹੋਰ ਮੁੱਦਿਆਂ ਤੇ ਵੀ ਤੁਹਾਡੇ ਨਾਲ ਅਸੀਂ ਗੱਲ ਕਰਦੇ ਰਹੀਏ। ਥੈਂਕ ਯੂ ਜੀ। ਬਹੁਤ ਬਹੁਤ ਸ਼ੁਕਰੀਆ ਅਹਿਮਦ ਜੀ, ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਆਪਣੇ ਜਿਹੜੇ ਵਿਚਾਰ ਆ ਤੁਹਾਡੇ ਨਾਲ ਸਾਂਝੇ ਕਰ ਸਕਾਂ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ।